मैं ਇਹ ਕੀ ਚੀਜ਼ ਹੈ ਭਾਈ ਜਿਹੜੀ ਬਾਹਰ ਤੁਸੀਂ ਲੈ ਕੇ ਚੱਲੇ ਹੋ? ਉਹ ਭਾਈ ਜਾਨ ਲੇਲਾ ਲਿਆਂਦਾ ਲੇਲਾ ਲੇਲੇ ਦੇ ਹੋ ਇਹਦੀ ਗਿਆ ਕੌਣ ਹਜਾਮਤ ਕਰਦਾ ਉਹ ਭਾਈ ਜੀ ਨਹੀਂ ਭਾਜੀ ਹੋ ਗਈ ਹੋਰ ਕੋਈ ਅਸਲਾ ਭਾਈ ਕੰਮ ਕਰਾਉਣਾ ਦੱਸੋ ਹੁਣ। ਮਸਾਜ ਮਸੂਜ ਕਰ ਦਿਓ ਮਸਾਜ ਤਾਂ ਭਾਈ ਹੋਇਆ ਦੇਖਾ ਯਾਰ ਮਲਿਆ ਹੋਇਆ ਆਟਾ ਤੇਰੇ ਮੂੰਹ ਤੇ ਇਹ ਲਾ ਲੂ ਦਿਓ ਭਾਜੀ ਲਾਉਂਦੇ ਆ ਭਾਜੀ ਥੋੜਾ ਜਿਹਾ ਲੱਗਾ ਰਹਿੰਦੇ ਖੁਸ਼ਬੂ ਲੈ ਜਰਾ ਸਵਾਰ ਕੇ ਯਾਰ। ਉਹ ਨਹੀਂ ਠੰਡ ਬਹੁਤ ਆ ਜੀ ਉਹਨੇ ਨਹੀਂ ਕੋਈ ਠੰਡ ਯਾਰ ਅੰਦਰ ਬੈਠੇ ਆਪਾਂ ਕਿਹੜਾ ਯਾਰ ਰੋਲਾ ਐਡਾ। ਉਹ ਨਹੀਂ ਭਾਜੀ ਠੰਡ ਲੱਗਦੀ ਆ ਕੀ ਕਰੀਏ ਹੁਣ ਉਹ ਨਹੀਂ ਭਾਈ ਠੰਡ ਏਡੀ ਹੈਗੀ ਯਾਰ। ਉਹ ਲਾ ਸਰਕਾਰ ਦਿਓ। ਚਾਦਰ ਲੇਟੀ ਯਾਰ ਤੂੰ ਬੜੇ ਸਕੂਨ ਨਾਲ ਬੈਠਾ ਯਾਰ ਐ ਭਾਈ ਮਾਰ ਆ ਕਿਹੜੀ ਸ਼ੈ ਮਾਲ ਦਿੱਤੀ ਆਟਾ ਜਾਂ ਲਾ ਦਿਓ ਇਹਨੂੰ ਓਏ ਇਹਨਾਂ ਤੇਰਾ ਰੰਗ ਸਾਫ਼ ਹੋ ਜਾਊਗਾ ਭਾਈ 2 ਮਿੰਟ ਸਬਰ ਕਰ ਯਾਰ ਲਾਉਂਦੇ ਆ ਹਜੇ। ਉਹ ਅਸੀਂ ਕਾਲੇ ਠੀਕ ਆ ਜਾਂ ਲਾ ਦਿਓ ਕੀ ਹੈ ਮੈਨੂੰ ਸਮਝ ਨਹੀਂ ਆ ਰਹੀ ਇਹਦੀ ਉਹ ਭਾਈ ਤੈਨੂੰ ਸਮਝ ਆ ਰਹੀ ਥੋੜੀ ਦੇਰ ਬਾਅਦ ਕੁੜੀਆਂ ਦੇਖਣਗੀਆਂ ਪਤਾ ਲੱਗੂ ਉਹਨਾਂ ਮੁੰਡਾ ਰੰਗ ਕਰਾ ਚਿੱਟਾ ਕਰਾ ਕੇ ਆਇਆ ਬਾਹਰੋਂ। ਨਹੀਂ ਇਹ ਚੱਸ ਨਹੀਂ ਕਰਾ ਰਹੀ ਸ਼ਾਇਦ ਅੱਛਾ ਚਲੋ ਹੋਰ ਬਦਲ ਕੇ ਕਰਦੇ ਆ ਯਾਰ। ਹਾਂਜੀ ਇਹ ਲਾ ਲੂ ਦਿਓ ਲਾਉਂਦੇ ਆ ਭਾਈ ਕਰੋ ਮੂੰਹ ਪਿੱਛੇ ਲਾ ਕੇ ਯਾਰ। ਉਹ ਭਾਈ ਇਹ ਟਿਸ਼ੂ ਨਾਲ ਲਾਣੀ ਆ ਤੁਸੀਂ ਹੱਥ ਨਾਲ ਹੀ ਲਾਈ ਜਾਂਦੇ ਉਹ ਨਹੀਂ ਯਾਰ ਇਹ ਤਾਂ ਮੈਂ ਮਲਣ ਡਿਆ ਹੋਇਆ ਨਾ ਕਿ ਸਾਫ਼ ਹੋ ਜਾਣਾ ਸਾਰਾ ਕੇ ਬਾਅਦ ਕਰਾਂਗੇ। ਨਹੀਂ ਨਹੀਂ ਜੀ ਇਹ ਤੁਸੀਂ ਹੁਣ ਇਹਨੂੰ ਲਾ ਹੋਰ ਸੁਣਾਓ ਜੀ ਭਾਜੀ ਕਿੱਦਾਂ ਸਭ ਠੀਕ ਠਾਕ? ਕਰਮ ਅੱਲਾ ਦਾ ਜੀ ਹੋਰ ਕੰਮ ਧੰਦਾ ਠੀਕ ਜਾ ਸ਼ੁਕਰ ਰਿਹਾ? ਮਾਲਕ अस्सलाम वालेकुम जी ਵਾਲੇਕੁਮ ਸਲਾਮ ਜੀ। आया साहब की हाल चाल है ਠੀਕ ਠਾਕ ਭਾਈ ਸ਼ੁਕਰ ਅੱਲਾਹ ਦਾ। सारी करके ठीक ठाक ਠੀਕ ਠਾਕ कितना टाइम हो भाई ਬਸ ਭਾਈ ਥੋੜੀ ਦੇਰ ਹੀ ਹੈ ਐਸੀ टाइम रहना तो थोड़े पापा काम करवाना ਕੰਮ ਕਰੋ ਕੀ ਕੰਮ ਕਰਨਾ ਭਾਈ। हजामा दी करानी भाई ਇਹਦੀ ਜਮ ਕਰਾਉਣੀ ਭਾਈ। भाई यार घर ही कराने जाके इतने नहीं कराने ਉਹ ਭਾਈ ਘਰ ਨਹੀਂ ਜਾ ਹੋਣਾ ਹੈਗਾ ਇੰਨਾ ਟਾਈਮ ਨਹੀਂ ਹੈਗਾ ਭਾਈ ਗਾਹ ਦੇ ਕਿੰਨੇ ਬੈਠੇ ਆ ਯਾਰ ਸਾਡੇ ਪਹਿਲਾਂ ਕੋਲ। ਮੇਰੀ ਕਰਦੀ ਆ ਮੇਰੀ ਉਹ ਭਾਈ ਉਹ ਭਾਈ ਕਰਦੇ ਆ ਤੇਰੀ ਬਹਿ ਜਾ 1 ਮਿੰਟ ਯਾਰ ਉਹਨੂੰ ਡੀਲ ਤੇ 2 ਕਰ ਘੰਟੇ ਹੋ ਗਏ ਮੈਨੂੰ ਬੈਠਣਾ ਹੁਣ ਵੀ ਭਾਗ ਗਿਆ ਉਹ ਯਾਰ ਭਾਈ 2 ਮਿੰਟ ਸਬਰ ਤੇ ਕਰ ਯਾਰ। ਮੈਂ ਕਿਹੜਾ ਉਹਨੂੰ ਯਾਰ ਚੱਲਾਂ ਬੜੀ ਮੈਂ ਉਹ ਮੈਂ ਕਿਹੜਾ ਯਾਰ ਉਹਦੇ ਨਾਲ ਤੁਰਿਆ ਜਾਣ ਡਿਆ ਯਾਰ 2 ਮਿੰਟ ਸਬਰ ਤੇ ਕਰ। ਭਾਈ ਜਾਨ ਗਾਹ ਨਾਲ ਬਦਤਮੀਜ਼ੀ ਨਾਲ ਬੋਲੀ ਦਾ ਯਾਰ ਤੁਸੀਂ ਫਿਰ ਉਹੀ ਗੱਲ ਕਰੀ ਜਾਂਦੇ ਤੁਹਾਨੂੰ ਉਹ ਯਾਰ। ਪਿਆਰ ਨਾਲ ਦੁਆ ਸਲਾਮ ਕੀਤਾ ਵਾ ਤੁਹਾਨੂੰ ਕਹਿਣਾ ਹਜਾਮਤ ਕਰਾਉਣੀ ਹੈ ਤੁਸੀਂ ਕਹਿਣਾ ਉਹ ਟਾਈਮ ਭਾਈ ਯਾਰ ਸਬਰ ਤੇ ਕਰ ਯਾਰ ਉਹਦੀ ਬੈਠਾ ਹੀ ਬੈਠਾ ਕਿੰਨੇ ਬੰਦੇ ਬੈਠੇ ਆ ਯਾਰ। ਭਾਈ ਜਾਨ ਮੈਂ ਤੁਹਾਡੇ ਕੋਲ ਟਾਈਮ ਲੈਣ ਆਇਆ ਮੈਨੂੰ ਟਾਈਮ ਦੇ ਦਿਓ ਉਹ ਭਾਈ ਯਾਰ ਜਿੰਨੇ ਟਾਈਮ ਤੁਹਾਨੂੰ ਦੱਸਿਆ ਹੈਗਾ ਦੱਸੋ ਕਰਨਾ ਕੀ ਹੈ ਜੀ ਤੁਸੀਂ? ਸ਼ਾਮ ਨੂੰ 4:30 ਵਜੇ ਭਾਈ ਜਾਨ ਇਹ ਕਿਹੜੀ ਗੱਲ ਹੋਈ ਯਾਰ ਗਾਹਕ ਨਾਲ ਇਦਾਂ ਬੋਲੀ ਦਾ ਤੁਹਾਡੇ ਨਾਲ ਆ ਕੇ ਦੁਆ ਸਲਾਮ ਤੁਹਾਡੇ ਕੋਲ ਟਾਈਮ ਮੰਗਾ ਤੁਸੀਂ ਸਾਨੂੰ ਟਾਈਮ ਦੇ ਦਿਓ ਹੁਣ ਨਹੀਂ ਹੈਗਾ ਤੁਹਾਡੇ ਕੋਲ ਟਾਈਮ ਤੁਸੀਂ ਸ਼ਾਮ ਦਾ ਟਾਈਮ ਦੇ ਦਿਓ ਉਹ ਭਾਈ ਯਾਰ ਟਾਈਮ ਹੀ ਦੇ ਗਿਆ ਤੈਨੂੰ ਮੈਂ ਹੋਰ ਗੱਲ ਕਿਹੜੀ ਕੀਤੀ ਹੈ ਯਾਰ। ਆਹ ਕਿਹੜੀ ਗੱਲ ਹੈ ਜੀ ਭਾਈ ਟਾਈਮ ਹੈ ਨਹੀਂ ਮੇਰੇ ਕੋਲ ਗਾਹਕ ਉਹ ਬੈਠੇ ਯਾਰ ਗਾਹਕ ਇੰਨੇ ਬੈਠੇ ਉਹਨਾਂ ਨੂੰ ਤਾਂ ਟਾਈਮ ਦੇਣਾ ਯਾਰ ਸਾਰਿਆਂ ਨੂੰ ਟਾਈਮ ਦੇਣਾ ਹੁੰਦਾ ਤਰੀਕੇ ਨਾਲ ਕੰਮ ਹੁੰਦੇ ਆ ਯਾਰ। ਤੂੰ ਤਾਂ ਕਾਲਾ ਹੀ ਬਹੁਤ ਪਿਆ ਹੁੰਦਾ। ਨਹੀਂ ਕਾਲੇ ਵਾਲੀ ਗੱਲ ਨਹੀਂ ਭਾਈ ਜਾਨ ਤੁਸੀਂ ਥੋੜਾ ਜਿਹਾ ਖਿਲਾਫ ਦੀ ਦੁਕਾਨਦਾਰੀ ਹੁੰਦੀ ਸਾਰੀ ਤੇ ਭਾਜੀ ਆ ਸਾਡੇ ਵੀ ਲਾ ਦਿਓ ਤੁਸੀਂ ਆਪਣਾ ਹੀ ਰੋਲਾ ਪਾਇਆ ਆ ਵੀ ਲਾ ਦਿਓ ਭਾਜੀ ਪਹਿਲੇ ਇਹਨਾਂ ਨੂੰ ਨਿਬੇੜ ਤੋਂ ਬਾਅਦ ਅਸੀਂ ਫਿਰ ਬਹਿ ਜਾਂਦੇ ਝੱਟ ਭਾਈ ਯਾਰ ਕਰਦੇ ਯਾਰ 1 ਮਿੰਟ ਸਬਰ ਕਰ ਲਾ ਵੱਡਾ ਗਾਹਕ ਆਇਆ ਚਲੋ ਯਾਰ ਕੋਈ ਰੋਜ਼ੀ ਰੋਟੀ ਦਾ ਮਸਲਾ ਵਾ ਉਹਦੇ ਨਾਲ ਡੀਲਿੰਗ ਕਰ ਲੈਂਦੇ ਤੁਹਾਨੂੰ ਇਨਸ਼ਾਅੱਲਾ ਕਰਕੇ ਨਹੀਂ ਭੇਜਾਂਗੇ ਯਾਰ। ਭਾਜੀ ਲਾ ਦਿਓ ਮੰਨ ਲਈ ਦੀ ਹੁੰਦੀ ਕਿਸੇ ਗਰੀਬ ਦੀ ਅਸੀਂ ਜਾਣਾ ਵਾ ਕੰਮ ਭਾਈ ਜਾਨ ਹੁਣ ਆਰਡਰ ਦੇ ਦਈਏ ਛੋਟਾ ਜਿਹਾ ਅਸੀਂ ਇੱਕ ਅਸੀਂ ਭਾਜੀ ਅਸੀਂ ਚਲੇ ਜਾਣਾ ਭਾਈ ਜਾਨ ਗੱਲ ਕਰਕੇ ਚਲੇ ਜਾਣਾ ਤੁਸੀਂ ਤੁਹਾਡਾ ਹੀ ਕੰਮ ਕਰਨਾ ਇਹਨਾਂ ਨੇ ਚਲੋ ਭਾਜੀ ਕਰ ਦੋ ਤੁਸੀਂ ਕਰ ਹਾਂਜੀ ਦਿਓ। ਭਾਈ ਦੱਸੋ ਜੀ। ਭਾਈ ਜਾਨ ਤੁਸੀਂ ਆਉਣਾ ਡੇਰੇ ਤੇ ਸ਼ਾਮ ਨੂੰ 4 ਵਜੇ ਠੀਕ ਹੋ ਉੱਥੇ ਗਿਆ ਇੱਕ ਹਜਾਮਤ ਕਰਨੀ ਹੈ ਠੀਕ ਹੈ ਜੀ ਤੇ ਚਾਚੇ ਹੋਣੀ ਕਹਿੰਦੇ ਸੀ ਮਾਸ਼ਾਅੱਲਾ ਤੁਸੀਂ ਖਾਣਾ ਵੀ ਬਹੁਤ ਵਧੀਆ ਪਕਾ ਲੈਂਦੇ ਹੋ ਦੇਖੋ ਕਹਾਣੀ ਦਾ ਭਾਈ ਤੇ ਚਿਕਨ ਬਣਵਾਉਣਾ ਤੁਹਾਡੇ ਕੋਲ ਬਣਾ ਦਿਆਂਗੇ ਭਾਈ ਵਾਈਟ ਬਣਾ ਦਿਆਂਗੇ ਤੇ ਉਹਦਾ ਸਮਾਨ ਤੁਸੀਂ ਆਪ ਲਿਖ ਲੈਣਾ ਇੱਥੇ ਠੀਕ ਹੈ ਪੈਸੇ ਮੈਂ ਤੁਹਾਨੂੰ ਦੇ ਜਾਣੇ ਆ ਠੀਕ ਹੈ ਜੀ ਠੀਕ ਹੋ ਗਿਆ ਜੀ ਠੀਕ ਹੈ ਤੇ ਆਉਂਦੇ ਹੋਏ ਬਿਸਮਿਲ੍ਲਾ ਚਿਕਨ ਸ਼ਾਪ ਭਾਈ ਨੂੰ ਮਾਰੋ ਨਾ ਦੁਕਾਨ ਭਾਈ ਜਾਨ ਫੋਨ ਸੁਣ ਲਓ ਤੁਹਾਡਾ ਫੋਨ ਆ ਰਿਹਾ ਤੇ ਉਹ ਭਾਈ ਜਾਨ ਤੁਸੀਂ ਜਿਹੜਾ ਹੈਗਾ ਨਾ ਚਿਕਨ ਵੀ ਲਈ ਆਉਣਾ ਵਾ ਠੀਕ ਹੋ ਗਿਆ ਤੇ ਤੁਸੀਂ ਆ ਕੇ ਸਵੇਰ 8:30 ਵਜੇ ਪਹੁੰਚ ਜਾਣਾ ਘਰੇ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਕੇ ਚਿਕਨ ਆਪਣਾ ਪਿਆਜ਼ ਸ਼ਿਆਜ਼ ਕੱਟ ਕੇ ਚਿਕਨ ਬਣਾ ਲੈਣਾ ਤਾਂ ਕਿ ਜਦੋਂ ਮੈਂ ਉੱਠਾਂ ਤੇ ਕੰਮ ਰੈਡੀ ਹੋਵੇ ਠੀਕ ਹੋ ਗਿਆ ਭਾਈ ਜਾਨ ਪਹੁੰਚ ਜਾਗੇ ਅਸੀਂ ਸਮਾਨ ਸਾਰਾ ਜਿਹੜਾ ਤੁਹਾਡਾ ਹੈਗਾ ਉਸ ਭਾਜੀ ਅਸੀਂ ਜਾਈਏ ਫਿਰ ਉਹ ਭਾਈ ਯਾਰ 2 ਮਿੰਟ ਸਬਰ ਤੇ ਕਰੋ ਉਹ ਭਾਈ ਉਹ ਬਹਿ ਜਾਓ ਭਾਈ ਯਾਰ ਉਹ 2 ਮਿੰਟ ਭਾਈ ਦਾ ਰੋਲਾ ਨਹੀਂ ਨਿਕਲਣ ਦਿਆ ਭਾਈ ਉਹ ਭਾਈ 1 ਮਿੰਟ ਯਾਰ ਇੱਕ ਮਿੰਟ ਯਾਰ ਤੇਰੀ ਮਿਹਰਬਾਨੀ ਪਰ ਨਹੀਂ ਭਾਈ ਆ ਲਵਾ ਦੇ ਯਾਰ ਮੈਂ ਜਾਵਾਂ ਯਾਰ ਕੰਮ ਕਰ ਲਓ ਪਹਿਲਾਂ ਤੁਸੀਂ ਗੱਲਾਂ ਵੀ ਕਰੀ ਜਾ ਕੰਮ ਤਾਂ ਕਰੋ ਉਹ ਯਾਰ ਭਾਈ 2 ਮਿੰਟ ਸਬਰ ਯਾਰ ਕਰ ਮੈਂ ਭਾਈ। ਸ਼ਾਦੀ ਤੇ ਜਾਣਾ ਉਹ ਯਾਰ 1 ਮਿੰਟ ਸਬਰ ਕਰ ਬਹਿ ਜਾ ਯਾਰ ਭਾਈ ਮੇਰੇ ਬਹਿ ਜਾ ਉਹ ਤੇਰੇ ਕਰਕੇ ਸਵੇਰ ਦਾ ਭੇਜਾਂਗੇ ਭਾਇਆ ਹੋਇਆ ਕਰਦੇ ਕਰ ਤੇ ਭਾਈ ਜਾਨ ਕੁਝ ਤੁਸੀਂ ਆਉਂਦੇ ਹੋਏ ਖੜੀ ਆਉਣਾ ਵਾ ਠੀਕ ਹੋ ਗਿਆ ਭਾਈ ਤੇ ਰਾਈਟ ਟਾਈਮ ਤੁਸੀਂ ਪਹੁੰਚ ਜਾਣਾ ਯਾਨੀ ਕਿ ਮੈਂ ਉੱਠਣਾ ਦੇ ਕੇ ਕੰਮ ਤਿਆਰ ਹੋਵੇ ਸਾਰਾ ਠੀਕ ਹੋ ਗਏ ਪਹੁੰਚ ਜਾਊਗਾ ਠੀਕ ਹੋ ਗਿਆ। ਭਾਈ ਤੇ ਆ ਪੈਸੇ ਭਾਵੇਂ ਤੁਸੀਂ ਮੇਰੇ ਕੋਲ ਲੈ ਲਓ ਠੀਕ ਹੋ ਗਿਆ ਜੀ ਠੀਕ ਹੋ ਗਿਆ ਜੇ ਜੀ ਪੈਸੇ ਭਾਈ ਤੁਸੀਂ ਰਹਿਣ ਦਿਓ ਨਹੀਂ ਨਹੀਂ ਉਹ ਭਾਈ ਪੈਸੇ ਸੁਣ ਰਹਿਣ ਲਓ, ਦਿਓ ਸੁਣ ਲਓ ਤੁਸੀਂ ਪਿਆਜ਼ ਟਮਾਟਰ ਵੀ ਲੈ ਕੇ ਆਉਣੇ ਆ ਆਹ ਫੜੋ ਪੈਸੇ ਤੁਸੀਂ ਇਸ ਤਰ੍ਹਾਂ ਕਰਨਾ ਭਾਈ ਸਾਹਮਣੇ ਪਾਈਆ ਚਿਕਨ ਲੈਣਾ ਕਿੰਨਾ ਭਾਈ ਕੀ ਲੈਣਾ ਤੇ ਭਾਈ ਅਸੀਂ ਜਾਈਏ ਫਿਰ ਉਹ ਨਹੀਂ ਯਾਰ ਭਾਈ ਉਹ ਬਹਿ ਜਾ ਯਾਰ ਇੱਕ ਮਿੰਟ ਭਾਈ ਚੱਲ ਯਾਰ, ਨਹੀਂ 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 ਯਾਰ। ਸਾਡਾ ਕੰਮ ਨਹੀਂ ਵਾਰੇ ਸਾਨੂੰ ਭਾਈ ਪਾਈਆ ਚਿਕਨ ਲੈਣਾ ਤੁਸੀਂ ਇੱਕ ਟਮਾਟਰ ਲੈਣਾ 2-4 ਹਰੀਆਂ ਮਿਰਚਾਂ ਲੈਣੀਆਂ ਧਨੀਆ ਮਸਾਲਾ ਜਿਹੜਾ ਵੀ ਉਹਦੇ ਵਿੱਚ ਪੈਣਾ ਤੁਸੀਂ ਲੈ ਆਉਣਾ ਵਾ ਸਵੇਰ ਉੱਠਣ ਤੋਂ ਪਹਿਲੇ ਉਹ ਪਾਈਆ ਚਿਕਨ ਤੁਸੀਂ ਬਣਾ ਕੇ ਤਿਆਰ ਕਰਕੇ ਰੱਖ ਲਓ ਭਾਈ 1.5 ਘੰਟਾ ਹੋ ਗਿਆ ਤੁਸੀਂ ਮੇਰੇ ਨਾਲ ਸਿਰ ਪਾਉਂਦਿਆਂ
ਮੇਰਾ ਗਾਹ ਵੀ ਉੱਠ ਕੇ ਚਲ ਗਿਆ ਤੁਹਾਡੀ ਵਜ੍ਹਾ ਤੋਂ, ਤੂੰ ਹੁਣ ਮੈਨੂੰ ਪਾਈਆ ਗੋਸ਼ਤ ਦਾ ਦੱਸਣ ਡਿਆ ਹੈ ਯਾਰ। ਭਾਈਜਾਨ ਯਾਰ ਇਹ ਗੱਲ ਤੂੰ ਮੈਨੂੰ ਪਹਿਲੇ ਦੱਸ ਕੇ ਭਾਈ ਪਾਈਆ ਗੋਸ਼ਤ ਬਣਾਉਣਾ, ਭਾਈ ਮੇਰੇ ਕੋਲ ਇੰਨਾ ਟਾਈਮ ਹੈ ਨਹੀਂਗਾ ਪਾਈਆ ਗੋਸ਼ਤ ਬਣਾਉਣ ਦਾ। ਭਾਈਜਾਨ ਹਰ ਬੰਦੇ ਨੇ ਆਪਣੀ ਪਸਰੀ ਨਾਲ ਆਰਡਰ ਦੇਣਾ, ਪਾਈਆ ਦਾ ਵੀ ਆਰਡਰ ਹੀ ਹੁੰਦਾ ਭਾਈਜਾਨ। ਉਹ ਯਾਰ ਪਾਈਆ ਆਰਡਰ ਹੁੰਦਾ, ਕਿਹੜਾ ਤਰੀਕਾ ਹੋਇਆ ਪਾਈਆ ਦਾ ਆਰਡਰ ਦੇਣ ਦਾ ਯਾਰ? ਤੂੰ ਸਵੇਰ ਦਾ ਹੋਇਆ ਚਾਹ ਬਾਅਦ ਚ ਲਾ ਲਿਓ, ਮੇਰੇ ਵਾਲ ਘੱਟ ਦੇ ਤੇ ਉਹ ਯਾਰ ਇੱਕ ਮਿੰਟ ਸਬਰ ਕਰ ਯਾਰ, ਹੁਣ ਇਹਨਾਂ ਤੇ ਨਿਬੜਨਾ ਤੇ ਮੈਨੂੰ ਯਾਰ ਯਾਰ ਪਾਈਆ ਇਹਦਾ ਗੋਸ਼ਤ ਤਾਂ ਰੋਲਾ ਹੀ ਨਹੀਂ ਨਿਬੜਨਾ ਹੈਗਾ। ਇੱਕ ਮਿੰਟ ਯਾਰ, ਇੱਕ ਮਿੰਟ ਹੌਸਲਾ ਕਰ ਯਾਰ। ਦੂਸਰੀ ਗੱਲ ਇਹ ਜਿਹੜੀ ਗੋਸ਼ਤ ਅੱਛੀ ਤਰ੍ਹਾਂ ਤੁਸੀਂ ਸਾਫ਼ ਕਰਾ ਲੈਣਾ ਤੇ ਬੋਟੀ ਬਹੁਤੀ ਵੱਡੀ ਨਾ ਹੋਵੇ ਤੇ ਨਾ ਬਹੁਤੀ ਛੋਟੀ ਹੋਵੇ, ਦਰਮਿਆਨੀ ਬੋਟੀ ਹੋਣੀ ਕਿਹੜੀ ਭਾਈ ਯਾਰ ਇਹ ਗੱਲ ਤੁਸੀਂ ਕਿਹੜੀ ਕਰਨ ਦੇ? ਪਾਈਆ ਗੋਸ਼ਤ ਲਿਆਉਣਾ, ਉਹਨੂੰ ਸਾਫ ਵੀ ਮੈਂ ਕਰਨਾ, ਸਾਰਾ ਕੁਝ ਕਰਕੇ ਮੈਂ ਲੈ ਕੇ ਪਾਈਆ ਗੋਸ਼ਤ ਪਾਉਣ ਵਾਸਤੇ ਯਾਰ ਗੱਲ ਕਰਨ ਵਾਲੀ ਗੱਲ ਯਾਰ। ਜਿਹੜਾ ਪਾਈਆ ਗੋਸ਼ਤ ਕਰਾਉਣਾ ਸੀਨੇ ਦਾ ਕਰਾਉਣਾ, ਲੈਗ ਨਹੀਂ ਵਿੱਚ ਹੱਡੀ ਨਹੀਂ ਹੋਣੀ ਚਾਹੀਦੀ। ਭਾਈ ਯਾਰ ਫਿਰ ਤੁਸੀਂ ਆਰਡਰ ਆਪ ਹੀ ਦੇ ਕੇ ਉੱਥੋਂ ਲੈ ਜਾਓ ਯਾਰ, ਮੈਂ ਤਾਂ ਸਾਰੀ ਗੱਲਾਂ ਸਮਝਾ ਦਿਓ। ਦੂਸਰੀ ਗੱਲ ਇਹ ਆ ਭਾਈਆ ਤੁਸੀਂ ਸ਼ਾਮ ਨੂੰ 4 ਵਜੇ ਪਹੁੰਚਣਾ ਵਾ, ਠੀਕ ਆ? ਤੇ ਉਹ ਜਿਹੜੀ ਹਜਾਮਤ ਤੁਸੀਂ ਸ਼ਾਮ ਨੂੰ ਉੱਥੇ ਤੁਹਾਨੂੰ ਤਕਰੀਬਨ 1.5 ਘੰਟਾ ਲੱਗ ਜਾਣਾ। ਕਾਤੇ ਭਾਈ 1.5 ਘੰਟਾ ਲੱਗ ਜਾਣਾ? ਜਿਹੜੀ ਹਜਾਮਤ ਤੁਸੀਂ ਕਰਕੇ ਆਉਣੀ, ਪਹਿਲੇ ਤੁਸੀਂ ਮੈਨੂੰ ਦੱਸੋ ਗੋਸ਼ਤ ਪਕਾਉਣਾ ਕਿ ਆਪਾਂ ਹਜਾਮਤ ਕਰਨੀ? ਉਹ ਭਾਈਆ ਆਰਡਰ ਹੀ ਹੁੰਦਾ, ਭਾਵੇਂ ਪਾਈਆ ਦਾ ਹੋਵੇ ਤੇ ਭਾਵੇਂ ਮਣ ਦਾ ਹੋਵੇ। ਤੁਸੀਂ ਹੁਣ ਮੈਨੂੰ ਇਹ ਦੱਸ ਦਿਓ ਕਿ ਸ਼ਾਮ ਨੂੰ 4:30 ਵਜੇ ਤੁਸੀਂ ਪਹੁੰਚ ਜਾਓਗੇ। ਭਾਈ ਯਾਰ ਪਹਿਲੇ ਤੁਸੀਂ ਮੈਨੂੰ ਦੱਸੋ ਕਰਨਾ ਕੀ ਆ ਤੁਸੀਂ ਯਾਰ? ਭਾਈਆ ਹਜਾਮਤ ਵੀ ਕਰਨੀ ਆ, ਹਜਾਮਤ ਵੀ ਕਰਨੀ ਆ ਤੇ ਸਵੇਰੇ ਤੁਸੀਂ ਇਹ ਆਰਡਰ ਜਿਹੜਾ ਤੁਹਾਨੂੰ ਦਿੱਤਾ ਉਹ ਵੀ ਤੁਸੀਂ ਤਿਆਰ ਕਰਕੇ ਦੇਣਾ ਮੈਨੂੰ। ਯਾਰ ਮੈਨੂੰ ਜਾਣਾ ਪੈਣਾ ਲੱਗਦਾ। ਓ ਯਾਰ ਤੂੰ ਰੌਲਾ ਨਹੀਂ ਮੁੱਕਣਾ। ਉਹ ਭਾਈ ਤੂੰ ਕਿੱਥੇ ਜਾਣਾ? ਬਹਿ ਜਾ ਯਾਰ। ਭਾਈ ਅੱਗੇ ਤੇਰੀ ਮੈਂ ਤੋਂ ਗਾਹ ਇੱਕ ਮੇਰਾ ਚਲਾ ਗਿਆ ਤੇ ਦੂਸਰਾ ਗਾਹ ਫੇਰ ਤਿਆਰੀ ਚ ਜਾਣ ਦੀ ਯਾਰ। ਤੂੰ ਪਾਈਆ ਗੋਸ਼ਤ ਨੂੰ ਆਰਡਰ ਦੇਣ ਡਿਆ ਯਾਰ, ਤੂੰ ਗੱਲ ਭਾਈਜਾਨ ਮੈਂ ਤੁਹਾਨੂੰ ਕਹਿਣ ਦਿਆਂ, ਉਹੀ ਤੁਹਾਨੂੰ ਕਹਿਣ ਦਿਆਂ, ਅੱਜ ਦਾ ਤੁਸੀਂ ਟਾਈਮ ਦਿਓ ਸ਼ਾਮ 4:30 ਵਜੇ ਦਾ, ਆ ਕੇ ਹਜਾਮਤ ਕਰੋ, ਠੀਕ ਉਹ ਹੈ? ਇਹਦਾ ਕੀ ਕਰਨਾ ਜਿਹੜਾ ਬਾਹਰ ਦੀ ਠੰਡ 'ਚ ਮਰਨ ਦਿਆ? ਲਓ ਜੀ ਉਹਨਾਂ ਵੀਰ ਉਹਨਾਂ ਨੂੰ ਅੰਦਰ ਕਰਦੇ, ਇਹਨੂੰ ਪੱਠੇ ਪੁੱਠੇ ਪਾ ਚੱਲ ਕੇ ਤੂੰ ਆ ਰਿਹਾ ਮੈਂ। ਇਹ ਕੀ ਚੀਜ਼ ਹੈ ਭਾਈ ਜਿਹੜੀ ਬਾਹਰ ਤੁਸੀਂ ਲੈ ਕੇ ਚੱਲੇ ਹੋ? ਉਹ ਭਾਈਜਾਨ ਲੇਲਾ ਲਿਆਂਦਾ, ਲੇਲੇ ਦੇ ਹੋ ਇਹਦੀ ਗਿਆ। ਕੌਣ ਹਜਾਮਤ ਕਰਦਾ? ਉਹ ਭਾਈ ਜੀ